ਅੱਜ ਦੀਆਂ ਖਬਰਾਂ ਲਈਏ ਤੇ ਇੱਕ ਮੈਨਸਨ ਫੈਮਿਲੀ ਦਾ ਕਲਟ ਹੋਇਆ। ਉਹਦੀ ਮੈਂਬਰ ਸੀ ਲੈਸਲੀ ਵੈਨ ਹੋਟਨ। ਉਸ ਨੂੰ ਕੈਲੀਫੋਰਨੀਆ ਦੀ ਜੇਲ੍ਹ ਦੇ ਵਿੱਚੋਂ ਅੱਜ ਫ੍ਰੀ ਕਰ ਦਿੱਤਾ ਗਿਆ। 53 ਸਾਲ ਉਹ ਜੇਲ੍ਹ ਦੇ ਵਿੱਚ ਰਹੀ ਆ। 19 ਸਾਲਾਂ ਦੀ ਸੀਗੀ ਜਦੋਂ ਉਹ ਮੈਨਸਨ ਜੋ ਇੱਕ ਕਲਟ ਮੈਂਬਰ ਸੀ ਉਹਨੂੰ ਮਿਲੀ। ਕਹਿੰਦੇ ਮਰਡਰਸ ਕਲਟ ਸੀ, ਲੋਕਾਂ ਨੂੰ ਉਹ ਮਾਰ ਦਿੰਦੇ ਸੀ। ਤੇ ਇਸ ਨੇ ਵੀ ਇੱਕ ਕੰਪਨੀ ਦੇ ਸੀਈਓ ਨੂੰ ਚਾਕੂ ਮਾਰ ਕੇ 16 ਵਾਰ ਮਾਰਿਆ ਸੀ। ਤੇ 53 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੱਲ ਵੈਨ ਹੋਟਨ ਨੂੰ ਰਿਲੀਜ਼ ਕਰ ਦਿੱਤਾ ਗਿਆ। ਉਹਦੇ ਪੈਰੋਲ ਸੁਪਰਵਾਈਜ਼ਰ ਜੋ ਡਿਪਾਰਟਮੈਂਟ ਆਫ ਕਰੈਕਸ਼ਨਸ ਦੇ ਆ, ਤੇ ਉਹਨਾਂ ਨੇ ਇਹ ਕਿਹਾ ਆ ਵੀ ਮੈਰੀ ਜ਼ਿਮਨੇਜ਼ ਵੀ 3 ਸਾਲਾਂ ਦੀ ਪੈਰੋਲ ਟਰਮ ਹੋਊਗੀ। ਉਹ ਤੋਂ ਬਾਅਦ ਫਿਰ ਉਹਦਾ ਦੇਖਿਆ ਜਾਊਗਾ। ਕਹਿੰਦੇ ਵੀ 53 ਸਾਲਾਂ 'ਚ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹਦੀ ਜਿਹੜੀ ਲਾਈਫ ਆ ਉਹ ਟੋਟਲੀ ਚੇਂਜ ਹੋਊਗੀ, ਕਿਉਂਕਿ ਕਦੇ ਉਸਨੇ ਏਟੀਐਮ ਨਹੀਂ ਵਰਤਿਆ, ਕਦੇ ਉਸਨੇ ਜੋ ਸੈੱਲ ਫੋਨ ਆ ਉਹ ਨਹੀਂ ਦੇਖਿਆ ਹੈਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਆਫਿਸ ਨੇ ਇਹ ਕਿਹਾ ਆ ਵੀ ਅਸੀਂ ਜੋ ਇਹ ਡਿਸੀਜਨ ਆਇਆ ਆ ਪੈਲਟ ਕੋਰਟ ਦਾ, ਉਸ ਦੀ ਚੈਲੰਜ ਨਹੀਂ ਕਰਾਂਗੇ। 50 ਸਾਲਾਂ ਤੋਂ ਵੱਧ ਹੋ ਗਿਆ ਕਹਿੰਦੇ ਵੀ ਮੈਸਨ ਕਲਟ ਨੂੰ, ਜਿਨ੍ਹਾਂ ਨੇ ਇਹ ਬਹੁਤ ਹੀ ਘਿਨਾਉਣੇ ਅਫੈਂਸ ਕੀਤੇ ਸੀ, ਬਰੂਟਲ ਅਫੈਂਸਿਸ ਕੀਤੇ ਸੀ। ਤੇ ਜੋ ਵਿਕਟਮਸ ਹੈਗੇ ਉਹਨਾਂ ਦੇ ਪਰਿਵਾਰ ਹਜੇ ਵੀ ਅਫੈਕਟਡ ਹੈਗੇ ਆ। ਕੈਲੀਫੋਰਨੀਆ ਗਵਰਨਰ ਗੈਬਨ ਨਿਊਸਮ ਹੋਣਾ ਨੇ ਇਹ ਇੱਕ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਈਵਨ ਦੋ ਅਸੀਂ ਇਸ ਡਿਸੀਜਨ ਦੇ ਨਾਲ ਡਿਸਅਪੁਆਇੰਟਡ ਹੈਗੇ ਆ, ਪਰ ਅਸੀਂ ਉਸ ਕੋਰਟ ਦੇ ਡਿਸੀਜਨ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਵਾਂਗੇ, ਜਾਂ ਅੱਗੇ ਕੈਲੀਫੋਰਨੀਆ ਦੀ ਜਿਹੜੀ ਸੁਪਰੀਮ ਕੋਰਟ ਆ ਉਹਦੇ ਵਿੱਚ ਨਹੀਂ ਲੈ ਕੇ ਜਾਵਾਂਗੇ। 53 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਵੈਨ ਹੋਟਨ, ਇਹ ਜੋ ਬੀਬੀ ਆ, ਇਸ ਨੂੰ ਟ੍ਰਾਂਜੀਸ਼ਨਲ ਹਾਊਸਿੰਗ ਪ੍ਰੋਗਰਾਮ ਦੇ ਵਿੱਚ ਰੱਖਿਆ ਜਾਊਗਾ, ਜਿੱਥੇ ਉਹਨੂੰ ਇੰਪਲੋਇਮੈਂਟ ਦੀ ਟ੍ਰੇਨਿੰਗ ਵੀ ਦਿੱਤੀ ਜਾਊਗੀ, ਕਿਸ ਤਰ੍ਹਾਂ ਜੌਬ ਲੱਭਣੀ ਹੈਗੀ ਆ। ਇਹ ਉਹਨਾਂ ਨੇ CNN ਨੂੰ ਦੱਸਿਆ ਹੈਗਾ। ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਤੁਹਾਨੂੰ ਵੀ ਉਹ 1953 ਦੇ ਵਿੱਚ ਉਹਨਾਂ ਨੇ ਇਹ ਕ੍ਰਾਈਮ ਕੀਤਾ ਸੀ। 1977 ਦੇ ਵਿੱਚ ਉਹ ਪੈਰੋਲ ਦੇ ਲਈ ਐਲੀਜੀਬਲ ਬਣੀ ਸੀ, ਪਰ ਕੈਲੀਫੋਰਨੀਆ ਦੇ ਵੱਖ-ਵੱਖ ਗਵਰਨਰਸ ਨੇ ਹਮੇਸ਼ਾ ਹੀ ਉਸ ਦੀ ਜਿਹੜੀ ਆ ਉਹਨੂੰ ਬਲੌਕ ਕੀਤਾ, ਕਿਉਂਕਿ ਸਭ ਤੋਂ ਪਹਿਲਾਂ ਉਹਨੂੰ ਡੈਥ ਪੈਨਲਟੀ ਹੋਈ ਸੀ, ਤੇ ਡੈਥ ਪੈਨਲਟੀ ਨੂੰ ਲਾਈਫ ਇਨ ਪ੍ਰਿਜ਼ਨ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਸੀ। 5 ਵਾਰ ਸਟੇਟ ਦੇ ਗਵਰਨਰਸ ਨੇ, 2 ਵਾਰ ਗਵਰਨਰ ਜੈਰੀ ਬਰਾਊਨ ਨੇ, ਤੇ ਬਾਕੀ ਜਿਹੜੇ ਆ ਮੌਜੂਦਾ ਜੋ ਗਵਰਨਰ ਆ ਗੈਬਨ ਨਿਊਸਮ, 3 ਵਾਰ ਉਹਨਾਂ ਨੇ ਇਹ ਜੋ ਡਿਸੀਜਨ ਉਸ ਨੂੰ ਛੱਡਣ ਦਾ ਇਹ ਸੀ ਵੀ ਉਹਨੂੰ ਬਲੌਕ ਕੀਤਾ ਗਿਆ। 1994 ਦੇ ਵਿੱਚ ਵੈਨ ਹੋਟਨ ਨੇ ਕਿਹਾ ਵੀ ਇੱਕ ਇੰਟਰਵਿਊ ਦੇ ਦੌਰਾਨ ਵੀ ਹਾਂ ਮੈਂ ਉਸ ਕਿਲਿੰਗ ਦੇ ਵਿੱਚ ਇਨਵੋਲਵ ਸੀ, ਜਿਸ ਟਾਈਮ ਦੇ ਉੱਤੇ 19 ਸਾਲਾਂ ਦੀ ਸੀ, ਤੇ ਉਸ ਨੇ ਇੱਕ ਕੰਪਨੀ ਦੇ ਜੋ ਸੀਈਓ ਸੀ ਉਸ ਨੂੰ 16 ਵਾਰ ਚਾਕੂ ਮਾਰ ਕੇ ਮਾਰ ਦਿੱਤਾ ਸੀ।